FBI ਇਨਵੈਸਟੀਗੇਟ ਕਰ ਰਹੀ ਹੈ ਜੋ ਡੈਟਰੋਇਟ ਏਰੀਏ ਦੇ ਵਿੱਚ ਸਿਨਾਗੋਗ ਦੇ ਉੱਤੇ ਜੋ ਅਟੈਕ ਹੋਇਆ ਹੈ। ਕਹਿੰਦੇ ਵੀ ਇਹ ਟਾਰਗੇਟਡ ਐਕਟ ਆਫ ਵਾਇਲੈਂਸ ਸੀਗਾ ਯੂਸ਼ ਕਮਿਊਨਿਟੀ ਦੇ ਅਗੇਂਸਟ। ਤੇ FBI ਨੇ ਇਹ ਕਿਹਾ ਵੀ ਅੱਜ ਜੋ ਸਵੇਰੇ ਇਹ ਐਕਟ ਹੋਇਆ ਆ ਇਹ ਹੋਰ ਵੀ ਜਗ੍ਹਾ ਇਦਾਂ ਦੇ ਹੋਏ ਹੈਗੇ ਆ। ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਵੀ ਜਦੋਂ ਜਿਹੜਾ ਨਿਊਯਾਰਕ ਦਾ ਮੇਅਰ ਆ ਉੱਥੇ ਪ੍ਰੋਟੈਸਟ ਹੋ ਰਿਹਾ ਸੀ ਤੇ ਪਹਿਲਾਂ CNN ਨੇ ਰਿਪੋਰਟ ਕੀਤਾ ਸੀ ਵੀ ਮੇਅਰ ਦੇ ਘਰ ਦੇ ਉੱਤੇ ਸਿੱਟਿਆ ਗਿਆ, ਪਰ ਉਹ ਐਕਚੁਅਲੀ ਦੋ ਮੁਸਲਮਾਨ ਲੜਕੇ ਸੀ ਜਿਨ੍ਹਾਂ ਨੇ ਪ੍ਰੋਟੈਸਟ ਕਰਦੇ ਸੀ ਮੇਅਰ ਦੇ ਉਲਟ, ਉਹਨਾਂ ਦੇ ਅਗੇਂਸਟ ਉਹ ਬੰਬ ਸਿੱਟਿਆ ਸੀ ਤੇ CNN ਨੇ ਫਿਰ ਬਾਅਦ ਦੇ ਵਿੱਚ ਮਾਫੀ ਵੀ ਮੰਗੀ ਹੈਗੀ ਆ। ਇਸੇ ਤਰ੍ਹਾਂ ਜੋ ਟੈਂਪਲ ਆਫ ਇਜ਼ਰਾਈਲ ਡੈਟਰੋਇਟ ਦੇ ਸਵਰਬ ਦੇ ਵਿੱਚ ਆ, ਵੈਸਟ ਬਲੂਮਫੀਲਡ ਏਰੀਏ ਦੇ ਟਾਊਨਸ਼ਿਪ ਏਰੀਏ ਦੇ ਵਿੱਚ, ਉੱਥੇ ਇਹ ਜਿਹੜੀ ਆ ਸਵੇਰੇ ਘਟਨਾ ਵਾਪਰੀ ਆ ਜਿੱਥੇ ਕਾਫੀ ਟੀਚਰ ਸੀ, 140 ਦੇ ਕਰੀਬ ਜਿਹੜੇ ਬੱਚੇ ਆ ਉਹ ਪੜ੍ਹਦੇ ਹੈਗੇ ਆ। ਜੀ ਕੁਦਰਤੀ ਅੱਜ ਕਹਿੰਦੇ ਵੀ ਉੱਥੇ ਬੱਚਿਆਂ ਦਾ ਸਕੂਲ ਉਹ ਨਹੀਂ ਸੀਗਾ, ਸੋ ਬਹੁਤੇ ਬੱਚੇ ਜਿਹੜੇ ਉਹ ਐਬਸੈਂਟ ਜਿਹੜੇ ਉਹ ਸੀਗੇ। ਤੇ ਬਚਾਅ ਜਿਹੜਾ ਕਾਫੀ ਇਸ ਦੇ ਵਿੱਚ ਹੋ ਗਿਆ। ਜਿਹੜਾ ਜਿਸ ਨੇ ਹਮਲਾ ਕੀਤਾ ਸੀ ਹਰਜੋਤ ਸਿੰਘ ਜੀ ਟੈਂਪਲ ਇਜ਼ਰਾਈਲ ਸਿਨਾਗੋਗ ਦੇ ਵਿੱਚ, ਉਸ ਨੂੰ ਬਾਅਦ ਦੇ ਵਿੱਚ ਮਾਰ ਮੁਕਾਇਆ ਗਿਆ। ਸਿਕਿਉਰਿਟੀ ਨੇ ਤੁਰੰਤ ਅੰਗੇਜ ਕੀਤਾ, ਉਸ ਦੇ ਉੱਤੇ ਜਵਾਬੀ ਕਾਰਵਾਈ ਕਰਦੇ ਹੋਏ ਉਸ ਨੂੰ ਉੱਥੇ ਹੀ ਢੇਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕੋਇਨਸੀਡੈਂਸ ਆ ਇਸ ਦੇ ਵਿੱਚ ਜਿਹੜਾ ਮੰਨਿਆ ਜਾ ਰਿਹਾ, ਦੱਸਿਆ ਜਾ ਰਿਹਾ ਵੀ ਇਸੇ ਹੀ ਟੈਂਪਲ ਇਜ਼ਰਾਈਲ ਦੇ ਵਿੱਚ ਕੁਛ ਵੀਕ ਪਹਿਲਾਂ ਹੀ ਐਕਟਿਵ ਸ਼ੂਟਰ ਡਰਿਲ ਜਿਹੜੀ ਆ ਉਹ ਕੀਤੀ ਗਈ ਸੀਗੀ। ਜਿਹੜੀ ਗੱਡੀ ਦੀ ਵਰਤੋਂ ਕੀਤੀ ਗਈ ਆ ਉਹ ਇੱਕ ਮਿਸ਼ੀਗਨ ਦੇ ਰਹਿਣ ਵਾਲੇ ਬੰਦੇ ਦੇ ਨਾਮ ਦੇ ਉੱਤੇ ਰਜਿਸਟਰਡ ਸੀ, ਜੋ ਕਿ ਲਬਨਾਨੀ ਮੂਲ ਦਾ ਦੱਸਿਆ ਜਾਂਦਾ ਹੈਗਾ। ਲੈਬਨਾਨ ਦੇ ਉੱਤੇ ਵੀ ਇਸ ਮੌਕੇ ਇਜ਼ਰਾਈਲ ਦੇ ਦੁਆਰਾ ਜਿਹੜੇ ਉਹ ਹਮਲੇ ਕੀਤੇ ਜਾ ਰਹੇ ਆ। ਲਬਨਾਨ ਦੇ ਵਿੱਚ ਹੀ ਹਜ਼ਬੁੱਲਾ ਆ ਜਿਸ ਨੂੰ ਈਰਾਨ ਬੈਕ ਕਰਦਾ ਆ। ਹਜ਼ਬੁੱਲਾ ਦੇ ਹੀ ਕੁਛ ਮਹੀਨੇ ਪਹਿਲਾਂ ਉਹਨਾਂ ਦੇ ਜਿਹੜੇ ਮੇਨ ਲੀਡਰਸ ਆ ਉਹਨਾਂ ਨੂੰ ਜਿਹੜੇ ਪੇਜਰਸ ਆ ਉਸ ਦੇ ਜ਼ਰੀਏ ਮਾਰਿਆ ਗਿਆ ਸੀਗਾ। ਸੋ ਡੀਅਰਬੋਰਨ ਹਾਈਟਸ ਤੋਂ ਮਿਸ਼ੀਗਨ ਦੇ ਵਿੱਚ ਉਹ ਬੰਦੇ ਦੇ ਨਾਂ ਦੇ ਉੱਤੇ ਜਿਹੜੀ ਗੱਡੀ ਜਿਹੜੀ ਉਹ ਰਜਿਸਟਰਡ ਸੀਗੀ। ਸੋ ਆਨਲਾਈਨ ਇਹ ਵੀ ਚਰਚਾ ਜਿਹੜੀ ਚੱਲ ਰਹੀ ਆ ਵੀ ਇਹ ਨੈਚੁਰਲਾਈਜ਼ਡ ਇੱਕ ਸਿਟੀਜ਼ਨ ਸੀਗਾ। ਤੇ ਹੁਣ ਜਦੋਂ ਗੱਡੀ ਉਸਨੇ ਵਿੱਚ ਮਾਰ ਦਿੱਤੀ ਤਾਂ ਸਿਕਿਉਰਿਟੀ ਵਾਲਿਆਂ ਨੇ ਤੁਰੰਤ ਇਸ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਓਕਲੈਂਡ ਕਾਊਂਟੀ ਪੈਂਦੀ ਆ ਜਿਸ ਦੇ ਵਿੱਚ ਸਿਨੇਗੋਗ ਸੀਗਾ, ਯਹੂਦੀਆਂ ਦਾ ਜਿਹੜਾ ਮੰਦਿਰ ਸੀਗਾ, ਤੇ ਉੱਥੇ ਕਹਿੰਦੇ ਵੀ ਉਸ ਨੂੰ ਜਿਹੜਾ ਉਹ ਢੇਰ ਕਰ ਦਿੱਤਾ ਗਿਆ ਸੀਗਾ। ਲਾ ਇਨਫੋਰਸਮੈਂਟ ਨੇ ਜਦੋਂ ਪਹਿਲਾਂ ਸੀਨ ਤੋਂ ਜਾਣਕਾਰੀ ਇਹ ਦਿੱਤੀ ਸੀਗੀ ਵੀ ਸ਼ਾਇਦ ਇਸ ਦੀ ਗੱਡੀ ਦੇ ਵਿੱਚ ਕਾਫੀ ਜਿਹੜੀ ਧਮਾਕਾਖੇਜ਼ ਸਮੱਗਰੀ ਵੀ ਮੌਜੂਦ ਸੀਗੀ। ਸੋ ਇਸ ਟਾਈਮ ਜਿਹੜੀ ਇਸ ਦੀ ਇਨਵੈਸਟੀਗੇਸ਼ਨ ਆ ਉਹ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈਗੀ ਆ। ਸੋ 30 ਲਾ ਇਨਫੋਰਸਮੈਂਟ ਆਫਿਸਰਸ, ਕਿਉਂਕਿ ਉਹਦੇ ਧੂੰਆਂ ਬਹੁਤ ਹੋ ਗਿਆ, ਅੱਗ ਵੀ ਜਿਹੜੀ ਉਹ ਲੱਗ ਗਈ ਸੀਗੀ, ਉਸ ਦੇ ਕਰਕੇ ਉਹਨਾਂ ਨੂੰ ਜਿਹੜੀ ਸਮੋਕ ਇਨਹਲੇਸ਼ਨ ਦੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਸੀਗਾ। ਸੋ ਇਹ ਟਾਰਗੇਟਡ ਐਕਟ ਆਫ ਵਾਇਲੈਂਸ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਦੇਖਿਆ ਗਿਆ ਆ। ਬੌਂਬ ਟੈਕਨੀਸ਼ੀਅਨਸ, ਵੈਪਨ ਆਫ ਮਾਸ ਡਿਸਟਰਕਸ਼ਨ ਟੀਮ, 100 ਤੋਂ ਵੱਧ ਏਜੰਟ ਤੇ ਜਿਹੜੇ ਐਨਾਲਿਸਟ ਜਿਹੜੇ ਐਨਾਲਿਸਿਸ ਕਰਨ ਵਾਲੇ ਆ FBI ਨੇ ਤੁਰੰਤ ਉੱਥੇ ਘੱਲ ਦਿੱਤੇ ਸੀਗੇ।